ਖਾਸ ਤਾਂ ਸਭ ਕੁਛ ਹੀ ਆ। ਹਾਂ, ਖਾਸ ਤਾਂ ਸਭ ਕੁਛ ਹੀ ਆ। ਹਾਂਜੀ। कितना आया को पूरा खुशा जी? जी आ गया पूरा? जी आ गया जी, आ गया। अच्छा, ये पुराने है जी अपने इन्हों का रेट याद करना। ठंडियां दी जुत्तियां ही ने। हाँ जी, जायज़ रेट लाने आ। ठंडियां दी जुत्तियां ही। यह कुस्सा मार्केट है जी। सत श्री अकाल जी। हाँ जी, वाहिगुरू जी का खालसा वाहिगुरू जी की फतेह। अपना नाम दसो जी। हाँ जी, असी इंडिया तो आए हैं, सरसे जिले चों, हरियाणा। हरियाणे का? हाँ जी, अच्छा जी। सरसा जिला, प्रताप सिंह मेरा नाम है। पिंड किंगरे। अच्छा जी। बहुत बढ़िया लगा जी। पहली बारी? नहीं, दूसरी बार आया मैं। अच्छा, पहली बारी ਜਦੋਂ ਆਇਆ ਸੀ ਤੇ ਹੁਣ ਦੂਜੀ ਵਾਰੀ ਆਇਆ। ਜਿਹੜਾ ਸਾਡੇ ਨਾਲ ਮੇਲ ਮਿਲਾਪ ਭਾਈਚਾਰਾ ਮੈਨੂੰ ਬਹੁਤ ਚੰਗਾ ਲੱਗਿਆ। ਅੱਛਾ, ਤਾਂ ਵੀਜ਼ਾ ਲਵਾਇਆ ਮੈਂ, ਹੋਰ ਉਸ ਬਾਬੇ ਨਾਨਕ ਦੀ ਕਿਰਪਾ ਹੋ ਗਈ। ਠੀਕ ਹੈ ਜੀ। ਸਾਡੇ ਵੀਜ਼ੇ ਬਹੁਤ ਲੱਗੇ ਸੀ, ਐਤਕੀ ਕੈਂਸਲ ਕਰਤੇ। ਅੱਛਾ, ਜਿਹੜੇ ਇੰਤਜ਼ਾਮਾਤ ਆ ਇਹਨੂੰ ਲੈ ਕੇ ਤੁਸੀਂ ਪਿਛਲੀ ਵਾਰੀ ਵੀ ਆਏ ਸੀ, ਹੁਣ ਵੀ ਆਏ ਸੀ, ਇਹਦੇ 'ਚ ਕੀ ਫਰਕ ਮਹਿਸੂਸ ਕੀਤਾ? ਨਹੀਂ, ਪਿਛਲੇ ਗੇੜੇ ਜਿਵੇਂ ਆਪਣੇ 2 ਲੱਖ ਬੰਦਾ ਬਾਹਰੋਂ ਆਇਆ ਸੀ ਜੀ, ਪਿਛਲੇ ਗੇੜੇ ਵੀ ਬਹੁਤ ਪ੍ਰਬੰਧ ਚੰਗਾ ਕਰਿਆ। ਐਕਚੁਅਲੀ ਤਾਂ ਗੱਲ ਹੀ ਕੁਛ ਨਹੀਂ, 600 ਬੰਦਾ ਹੀ ਹੈ ਸਾਡਾ ਇੰਡੀਆ ਦਾ। 600 ਬੰਦਾ ਸਾਰਾ ਆਇਆ, ਬਹੁਤ ਵਧੀਆ ਪ੍ਰਬੰਧ ਆ। ਵਧੀਆ ਖਾਣਾ ਦਾਣਾ ਤੁਹਾਡੇ ਲੰਗਰਾਂ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਆ। ਤੇ ਬਾਕੀ ਸਾਨੂੰ ਆਪਦਾ ਭਾਈਚਾਰੇ ਵਾਂਗੂ ਲੱਗਦਾ ਜੀ। ਵੱਡੀ ਗੱਲ ਇਹ ਹੈ, ਹਾਂ ਜੀ, ਮੁਹੱਬਤ। ਤੇ ਆ ਜਿਹੜਾ 551ਵਾਂ ਜਿਹੜਾ ਗੁਰਪੁਰਬ ਤੇ ਅਸੀਂ ਆਏ ਆ, ਤੇ ਅੱਗੇ ਵੀ ਮਹਾਰਾਜ ਕਿਰਪਾ ਕਰਦਾ ਰਹੇ, ਜਿੰਨੀ ਕੁ ਉਮਰ ਬਖਸ਼ੀ ਆ। ਆਪਣਾ ਕਿਆਮਤ ਤੱਕ ਆਉਂਦੇ ਰਹੀਏ ਆਪਾਂ ਇੱਥੇ। ਹਾਂ, ਵੀ ਜਿੰਨੀ ਕੁ ਉਮਰ ਆ, ਬਾ ਕਿਰਪਾ ਕਰਦਾ ਰਹੇ। ਧੰਨ ਗੁਰੂ ਨਾਨਕ ਦੇਵ ਜੀ ਕਰਨ ਆਉਂਦੇ ਰੱਗੇ, ਤੇ ਆਪਣੀ ਜਿਹੜੀ ਭਾਈਚਾਰਾ ਸਾਂਝ ਸਰਕਾਰਾਂ ਨੇ ਦੂਰ ਕੀਤਾ ਆਪਾਂ ਨੂੰ ਇੱਕ ਦੂਜੇ ਤੋਂ, ਉਹ ਆਪਣੀ ਵੱਧਦੀ ਰਹੇ। ਬਿਲਕੁਲ ਠੀਕ ਹੈ ਜੀ। ਤੁਸੀਂ ਜਿਹੜਾ ਹੁਣ ਕਿਸਾਨੀ ਉੱਥੇ ਚੱਲ ਰਿਹਾ ਕੰਮ, ਇਹਦੇ ਬਾਰੇ ਕੀ ਕਹਿਣਾ? ਬੜਾ ਬੁਰਾ ਹਾਲ ਆ ਜੀ। ਦਿੱਲੀ ਭਰੀ ਪਈ ਆ, ਲਾਲ ਕਿਲਾ ਘੇਰ ਛੱਡਿਆ ਕਿਸਾਨਾਂ ਨੇ, ਡਾਂਗ ਭਰੀ ਜਾਂਦੀ ਆ ਦਿਨ ਰਾਤ ਕਿਸਾਨਾਂ ਤੇ। ਕਿਸਾਨ ਸ਼ਾਂਤਮਈ ਬੈਠੇ, ਉਹਨਾਂ ਨੇ ਹੱਥ ਨਹੀਂ ਚੱਕਿਆ ਵੀ ਸਾਡੇ ਗੋਲੀ ਮਾਰੋ, ਕੁਛ ਮਾਰੋ, ਪਰ ਜਿਹੜੇ ਤੁਸੀਂ ਬਿੱਲ ਲਾਗੂ ਕਰੇ ਆ, ਅਸੀਂ ਉਹ ਵਾਪਸ ਕਰਾ ਕੇ ਜਾਵਾਂਗੇ। ਦੇਖੋ ਜੀ, ਉਹਨਾਂ ਦਾ ਇਹਤਜਾਜ ਬੜਾ ਪੁਰਅਮਨ ਆ, ਔਰ ਉਹ ਦੇਖੋ ਮਾਰਨ ਵਾਲਿਆਂ ਨੂੰ ਖਾਣਾ ਵੀ ਦੇ ਰਹੇ ਆ। ਹਾਂਜੀ, ਮਾਰਨ ਵਾਲੇ ਡੰਡੇ ਸੋਟੇ ਵੀ ਖਾ ਰਹੇ, ਉਹ ਪਾਣੀ ਨਾਲ ਉਹਨਾਂ ਨੂੰ ਗਿੱਲੇ ਵੀ ਕਰ ਰਹੇ ਆ ਇਸ ਠੰਡ ਦੇ ਵਿੱਚ ਵੀ, ਲੇਕਿਨ ਫਿਰ ਵੀ ਉਹ ਆਪਣਾ ਪੁਰਅਮਨ ਇਹਤਜਾਜ ਕਰਦੇ, ਔਰ ਉਹਨਾਂ ਦਾ ਹੱਕ ਆ। ਅਸੀਂ ਵੀ ਮੁਤਾਲਬਾ ਕਰਦੇ ਹਾਂ ਕਿ ਉਹਨਾਂ ਦੇ ਜਾਇਜ਼ ਜਿਹੜੇ ਹੱਕ ਆ ਉਹਨਾਂ ਨੂੰ ਦਿੱਤੇ ਜਾਣ। ਹਾਂਜੀ, ਬਾਬੇ ਨਾਨਕ ਦੇ ਜਿਹੜੇ ਗੁਰਸਿੱਖੀ ਦੇ ਅਸੂਲ ਆ ਜੀ ਪੁਰਾਣੇ, ਉਹੀ ਵਰਤੀ ਜਾਂਦੇ ਆ ਅਸੀਂ ਤਾਂ ਸਾਰੇ। ਤੇ ਸਾਡੇ ਨਾਲ ਵਿਤਕਰਾ ਜ਼ਰੂਰ ਕਰ ਰਹੀ ਹੈ ਸਰਕਾਰ। ਤੁਹਾਡੇ ਕੋਲੇ ਆ ਕੇ ਸਾਨੂੰ ਐਂ ਲੱਗਿਆ ਜਿਵੇਂ ਆਪਦੇ ਹੋ, ਆਪਦਿਆਂ ਦੇ ਵਿੱਚ ਰਹਿ ਕੇ ਸਾਨੂੰ ਬਗਾਨੇ ਲੱਗੀ ਜਾਂਦੇ ਨੇ। ਦੇਖੋ ਜੀ, ਇਹ ਮਾਹੌਲ ਐਸਾ ਪੈਦਾ ਹੋ ਗਿਆ ਨਾ, ਉਹਦੇ ਵਿੱਚ ਤੁਸੀਂ ਇਹ ਕਹਿਣ ਤੇ ਮਜਬੂਰ ਹੋ ਗਏ ਆ। ਹਾਂ, ਮਜਬੂਰ। ਕਿਤੇ ਕੋਈ ਆਪਦੇ ਦੇਸ਼ ਨੂੰ ਗੁਰਦਾਸ ਮਾਨ ਦਾ ਇੱਕ ਗਾਣਾ ਨਾ, ਆਪਦਾ ਦੇਸ਼ ਨਹੀਂ ਭੰਡੀ ਦਾ ਜੀ ਨਹੀਂ ਕਰਦਾ, ਪਰ ਜਿਹੜੀ ਗੱਲ ਭੰਡਣ ਵਾਲੀ ਆ ਉਹਦੇ 'ਚ ਕਹਿਣਾ ਹੀ ਪੈਂਦਾ ਉਹਨਾਂ ਕੁਛ। ਉਹਦੇ ਵਿੱਚ ਸਰਦਾਰ ਜੀ ਗੱਲ ਇਸ ਤਰ੍ਹਾਂ ਹੁੰਦੀ ਹੈ ਨਾ ਕਿ ਆਪਾਂ ਮਾੜੇ ਬੰਦੇ ਨੂੰ ਮਾੜਾ ਕਹੀਏ। ਹਾਂਜੀ, ਜਿਹੜਾ ਬੰਦਾ ਮਾੜਾ ਉਹਨੂੰ ਮਾੜਾ ਕਹੀਏ, ਗੱਲ ਆ ਨਾ ਫਿਰ। ਤੇ ਇਹ ਨਹੀਂ ਕਿ ਇੱਕ ਬੰਦਾ ਮਾੜਾ ਤੇ ਉਹਦੀ ਪੂਰੀ ਕੌਮ ਨੂੰ ਆਪਾਂ ਮਾੜਾ ਕਹਿ ਦਈਏ। ਨਹੀਂ, ਮਾੜਾ ਤਾਂ ਜੀ ਹੁਣ ਵੀ ਜਿਹੜਾ ਆਪਾਂ ਸਾਰਿਆਂ ਨੇ ਚੁਣ ਕੇ ਪ੍ਰਧਾਨ ਮੰਤਰੀ ਬਣਾਤਾ, ਤੇ ਸਾਰੇ ਉਹ ਕਹਿੰਦਾ ਵੀ ਤੁਸੀਂ ਇੱਥੇ ਹਿੰਦੂ ਬਣ ਕੇ ਰਹਿ ਸਕਦੇ ਹੋ, ਸਿੱਖ ਬਣ ਕੇ ਤਾਂ ਰਹਿ ਹੀ ਨਹੀਂ ਸਕਦੇ। ਪਹਿਲਾਂ ਮੁਸਲਮਾਨ ਭਾਈਚਾਰੇ ਬੰਨੀ ਪੈ ਗਿਆ, ਉਹਨਾਂ ਦੀ 300 ਧਾਰਾ ਕੱਟੀ। ਹੁਣ ਸਾਡੇ ਬੰਨੀ ਹੋਇਆ ਪਿਆ, ਕਹਿੰਦਾ ਪੜ੍ਹਾਈ ਜੋ ਮਰਜ਼ੀ ਕਰੋ, ਪਾਠ ਜਿਹੜਾ ਮਰਜ਼ੀ ਕਰੋ, ਪਰ ਰਹੋ ਵੀ ਅਸੀਂ ਹਿੰਦੂ ਹਾਂ। ਕੋਈ ਇਸ ਤਰ੍ਹਾਂ ਕਿਸੇ ਨੂੰ ਕੌਮ ਨੂੰ ਤਬਦੀਲ ਕਰ ਸਕਦਾ? ਧੱਕੇ ਨਾਲ ਕੋਈ? ਧੱਕੇ ਨਾਲ ਨਹੀਂ, ਧੱਕੇ ਨਾਲ ਤਾਂ ਆਪਾਂ ਬੰਦਾ ਆਪਣੀ ਔਲਾਦ ਨੂੰ ਵੀ ਆਪਣੇ ਤਰੀਕੇ ਨਾਲ ਨਹੀਂ ਚਲਾਉਂਦਾ। ਕਿਹਦੇ ਵਿੱਚ ਹਿੰਦੂ ਰਾਸ਼ਟਰ ਜਿਹੜਾ ਲਾਗੂ ਕਰ ਦਾਂਗੇ, ਕਹਿੰਦੇ ਕੋਈ ਰਹੂਗਾ ਹੀ ਨਹੀਂ ਹਿੰਦੂ ਤੋਂ ਬਿਨਾ। ਆਹ ਸਾਡੇ ਨਾਲ ਉਹ ਧੱਕਾ ਕਰ ਰਹੇ ਨੇ ਜੀ। ਸੁਖਦੇਵ ਸਿੰਘ ਜੀ, ਕੀ ਹਾਲ ਚਾਲ ਆ ਤੁਹਾਡਾ? ਬੜੇ ਵਧੀਆ, ਸਤਿ ਸ੍ਰੀ ਅਕਾਲ। ਵੈਸੇ ਤੇ ਵੇਖ ਲਿਆ ਜੀ। ਹੈ ਹਾਂ ਜੀ, ਤੁਹਾਡਾ ਨਾਮ ਪੜ੍ਹ ਲਿਆ ਜੀ। ਹੋਰ ਠੀਕ ਠਾਕ ਹੈ ਜੀ? ਹਾਂ, ਸ਼ੁਕਰ ਅੱਲਾ ਦਾ। ਤੁਸੀਂ ਮੇਰਾ ਜੀ ਪਹਿਲੀ ਵਾਰ ਵੀਜ਼ਾ ਲੱਗਿਆ ਹੈ। ਅੱਛਾ। ਮੇਰੀ ਜਿੱਡੀ ਉਮਰ ਦਾ ਸ਼ਾਇਦ ਕੋਈ ਨਹੀਂ ਇੰਡੀਆ 'ਚੋਂ ਆਇਆ। ਅੱਛਾ। ਮੇਰੀ ਉਮਰ ਤਾਂ ਮੈਂ ਹੀ ਹਾਂ, ਮੈਥੋਂ ਸਾਰੇ ਵੱਡੀ ਉਮਰ ਦੇ ਆ। ਵੀਜ਼ਾ ਨਹੀਂ ਲਾਇਆ ਸਾਡਾ, ਤਾਂ ਮੈਂ ਬੜਾ ਖੁਸ਼ ਹਾਂਗਾ। ਮੇਰਾ ਜੀ ਕਰਦਾ ਵੀ ਮੈਂ ਇੱਥੋਂ ਨਾ ਜਾਵਾਂ। ਸਰਕਾਰਾਂ ਨੇ ਡਰ ਪਾਇਆ ਹੈ, ਉੱਥੋਂ ਤਾਂ ਤੁਹਾਨੂੰ ਐਂ ਕਰ ਦੇਣਗੇ, ਐਂ ਕਰ ਦੇਣਗੇ। ਕੁਛ ਨਹੀਂ, ਸਾਨੂੰ ਪਿਆਰ ਮਿਲਿਆ। ਇੰਡੀਆ ਨਾਲੋਂ ਵੀ ਜ਼ਿਆਦਾ ਪਿਆਰ ਮਿਲਿਆ ਸਾਨੂੰ ਇੱਥੇ। ਸਾਡਾ ਇੰਡੀਆ ਨਾਲੋਂ ਵੀ ਜ਼ਿਆਦਾ ਸਾਨੂੰ ਪਿਆਰ ਮਿਲਿਆ। ਇਹਨੂੰ ਅਸੀਂ ਪਾਕਿਸਤਾਨ ਨਹੀਂ ਕਹਿੰਦੇ, ਸਾਡਾ ਆਪਦਾ ਪੰਜਾਬ ਕਹਿੰਦੇ ਆ। ਸਾਡਾ ਆਪਦਾ ਪੰਜਾਬ ਹੈ, ਆਪਦੇ ਤੁਸੀਂ ਭਾਈ ਹੋ ਸਾਡੇ। ਮੈਂ ਤਾਂ ਪਹਿਲੇ ਵੀ ਕਿਹਾ ਜੀ ਕਿ ਆਪਾਂ ਨੂੰ ਇਹ ਜਿਹੜਾ ਨਾ ਵਹਿਮ ਆ ਜਾਂ ਜਿਹੜਾ ਖੌਫ ਪੈਦਾ ਕੀਤਾ, ਉਹਨੂੰ ਦੂਰ ਕਰਨ ਲਈ ਇੱਕ ਵਾਰੀ ਗੇੜਾ ਮਾਰਨਾ ਪੈਣਾ। ਜੀ, ਇਹ ਪਾਰਟੀਆਂ ਨੇ ਕੀਤਾ, ਪਾਰਟੀਆਂ ਨੇ ਵੰਡਾਂ ਪਾ ਕੇ, ਪਾਰਟੀਆਂ ਨੇ ਤਾਰਾਂ ਕੀਤੀਆਂ। ਆਪਣੇ 'ਚ ਕੋਈ ਫਰਕ ਨਹੀਂਗਾ। ਕੋਈ ਫਰਕ ਨਹੀਂ ਹੈ, ਭਾਈ ਭਾਈ ਆਪਾਂ।
ਇਹ ਸਰਕਾਰਾਂ ਤੋਂ ਪਿੱਛੇ ਹਟ ਕੇ ਆਪਾਂ ਇੱਕ ਦੂਜੇ ਵਰਤਣਾ ਸ਼ੁਰੂ ਕਰਕੇ ਆਪਾਂ ਇਹ ਸਰਕਾਰਾਂ ਤੋਂ ਪਿੱਛੇ ਹਟ ਗਏ। ਜਿਹੜੇ ਨੇ ਖੌਫ ਖਤਮ ਹੋਣੇ ਆ ਔਰ ਇਹ- ਵਰਤੋਂ ਸ਼ੁਰੂ ਹੋ ਚੁੱਕੀ ਆ। ਇਹਨਾਂ ਆਪਣੇ ਦਿਲਾਂ 'ਚ ਨਫ਼ਰਤ ਰੱਖਣਗੇ। ਜੇ ਆਪਣੇ ਦਿਲਾਂ 'ਚੋਂ ਨਫ਼ਰਤ ਕੱਢਦੇ ਆ ਤਾਂ ਇਹਨਾਂ ਨੂੰ ਵੋਟ ਕਿੱਥੋਂ ਮਿਲੂਗੀ? ਹਾਂ ਆਪਾਂ ਨੂੰ ਪਾੜ ਕੇ ਵੋਟ ਰਾਜ ਕਰਨ ਦੇ। ਬਿਲਕੁਲ ਜੀ ਬਿਲਕੁਲ। ਪੂਰਾ ਮੰਨਦੇ ਆ ਪਰ ਮੰਨਣਾ ਨਹੀਂ ਚਾਹੀਦਾ ਸਰਕਾਰਾਂ ਨੂੰ। ਧਰਮ ਆਪਦੇ ਅਲੱਗ ਨੇ, ਭਾਈਚਾਰਾ ਇੱਕ ਅਲੱਗ ਹੈ। ਦੇਖੋ ਜੀ ਇਨਸਾਨੀਅਤ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਆ। ਤੁਸੀਂ ਹੁਣ ਕੀ ਕਹਿਣਗੇ ਜਾ ਕੇ? ਅਸੀਂ ਕਹਾਂਗੇ ਵੀ ਜੀ ਸੁਰਗੋਦਰ ਹੈ, ਸੁਰਗੋਦਰ ਹੈ, ਇਧਰ ਕੁਛ ਨਹੀਂ, ਉਧਰ ਤਾਂ ਅਸੀਂ ਗੁਲਾਮ ਹੋ ਕੇ ਰਹਿ ਰਹੇ ਹਾਂ। ਮੈਂ ਕਹਿੰਦਾ ਵੀ ਧੰਨ ਹੈ ਤੁਹਾਡੀ ਸਰਕਾਰਾਂ, ਧੰਨ ਹੈ ਤੁਸੀਂ ਜਿਹੜੇ ਤੁਸੀਂ ਆਜ਼ਾਦ ਹੋ ਕੇ ਰਹਿ ਰਹੇ ਹੋ। ਅਸੀਂ ਉਧਰ ਗੁਲਾਮ ਹੈ। ਸਾਨੂੰ ਕਾਲੇ ਸੀਸੇ ਲਾ ਕੇ ਕੋਈ ਗੱਡੀ 'ਚ ਨਹੀਂ ਘੁੰਮਣ ਦਿੰਦਾ। ਤੁਸੀਂ ਤਾਂ ਡਾਕੂ ਹੋ, ਤੁਸੀਂ ਤਾਂ ਅੱਤਵਾਦੀ ਹੋ। ਸਿੱਖਾਂ ਨੂੰ ਸਾਨੂੰ ਕੋਈ ਇਜਾਜ਼ਤ ਨਹੀਂ ਉੱਥੇ ਕਿਸੇ ਪ੍ਰਕਾਰ ਦੀ ਵੀ। ਸਰਕਾਰਾਂ ਨੇ ਸਾਡੇ ਤੇ ਵੀ ਕੜਕਾ ਜਾਣ ਰੱਖਿਆ। ਮੈਂ ਕਹਿੰਦਾ ਵੀ ਮੋਦੀ ਦੇ ਦਿਨ ਨੇੜੇ ਆ, ਜਿਹੜਾ ਇੰਨੇ ਬੰਦਿਆਂ ਨਾਲ ਦੁਸ਼ਮਣੀ ਪਾ ਕੇ ਕਦੇ ਬੰਦਾ ਬਚ ਨਹੀਂ ਸਕਦਾ। ਇਹਦੇ ਦਿਨ ਨੇੜੇ ਆ, ਬੜੀ ਦੂਰ ਨਹੀਂ ਚੱਲਦਾ। ਦੇਖੋ ਜੀ ਬਦਦੁਆ ਜਿਹੜੀ ਹੈ ਨਾ, ਗਰੀਬ ਦੀ ਹਾਂ ਜਿਹੜੀ ਹੈ ਨਾ, ਇਹ ਬਹੁਤ ਉੱਪਰ ਤੱਕ ਪਤਾ ਨਹੀਂ ਕਿਹੋ ਜਿਹੀ ਮਿੱਟੀ ਦਾ ਘੜਾ ਇਹਨੇ ਕਿਸੇ ਨੂੰ ਬਖਸ਼ਿਆ ਹੀ ਨਹੀਂਗਾ, ਕਿਸੇ ਨੂੰ ਬਖਸ਼ਿਆ ਨਹੀਂ ਨੇ। ਬਹੁਤ ਦਾ ਜਿਹੜਾ ਉਹਦੇ ਤੇ ਅੱਜ ਮਾਰ ਹੈ, ਜਿਹੜਾ ਅੰਨ ਦੇ ਰਿਹਾ ਸਾਰੇ ਦੇਸ਼ ਨੂੰ, ਜਿਹਨੇ ਸਾਰਾ ਦੇਸ਼ ਚਲਾਇਆ। ਫਿਰ ਸਾਡਾ ਨਾਰਾ ਸੀ ਪਹਿਲਾਂ ਤੋਂ ਲੈ ਕੇ ਜੈ ਜਵਾਨ ਜੈ ਕਿਸਾਨ, ਦੋਨਾਂ ਤੇ ਮਾਰ ਹੈ। ਬਾਰਡਰਾਂ ਤੇ ਉਹਨਾਂ ਨੂੰ ਧੱਕਾਸ਼ਾਹੀ ਕਰਕੇ ਆਪਦੇ ਬੰਦੇ ਉਧਰ ਉਧਰੀ ਕਰਕੇ ਉਹ ਮਾਰੇ ਜਾ ਰਹੇ ਨੇ, ਤੇ ਇਧਰ ਕਿਸਾਨ ਨੂੰ ਮਾਰਿਆ ਜਾ ਰਿਹਾ। ਦੋਨਾਂ ਨੂੰ ਰਗੜਾ ਲੱਗ ਰਿਹਾ। ਦੇਖੋ ਜੀ ਸਾਡੀ ਦੁਆ ਆ ਔਰ ਚਾਹੁੰਦੇ ਵੀ ਅਸੀਂ ਇਹ ਆ ਕਿ ਜਿਹੜਾ ਮੁਲਕਾਂ ਦੇ ਵਿੱਚ ਅਮਨ ਦੀ ਜਿਹੜੀ ਸੂਰਤ-ਹਾਲ ਜਿਹੜੀ ਆ ਉਹ ਕਾਇਮ ਹੋਵੇ ਔਰ ਅਮਨ ਦੇ ਨਾਲ ਪਿਆਰ ਦੇ ਨਾਲ ਇੱਕ ਦੂਸਰੇ ਨਾਲ ਲੋਕ ਰਹਿਣ, ਇਹ ਭੇਦਭਾਵ ਨਾ ਹੋਣ। ਲੇਕਿਨ ਉਹਦੇ ਲਈ ਤੁਹਾਨੂੰ ਆਪਣੇ ਆਪ ਦੇ ਜਿਹੜੇ ਅੰਦਰ ਇਨਸਾਨੀਅਤ ਆ ਨਾ, ਉਹਨੂੰ ਉੱਪਰ ਲੈ ਕੇ ਆਉਣਾ ਪੈਣਾ ਆ। ਇਨਸਾਨਾਂ ਦੇ ਦਰਦ ਨੂੰ ਸਮਝਣਾ ਪੈਣਾ ਆ। ਤਾਰ ਚੱਕੀ ਜਾਵੇ ਜੀ ਵਿਚਾਰਿਆਂ ਵਿੱਚ, ਤਾਂ ਕਹਿੰਦੇ ਅਸੀਂ ਜਮਾ ਇੱਕ ਮਿੱਕੀ ਹੋ ਜਾਈਏ। ਮੈਂ ਤਾਂ ਇਹ ਚਾਹੁੰਦਾ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਆਪਸ ਵਿੱਚ ਭਰਾਪਾ ਬਣਾ ਕੇ ਤੁਸੀਂ ਸਾਡੇ ਕੋਲੇ ਆਓ, ਅਸੀਂ ਤੁਹਾਡੇ ਕੋਲੇ ਅੱਗੇ। ਪਾਰਟੀਆਂ ਮਗਰ ਨਾ ਲੱਗੇ, ਸਰਕਾਰਾਂ ਮਗਰ ਨਾ ਲੱਗੇ। ਜੇ ਸਰਕਾਰਾਂ ਮਗਰ ਲੱਗਦੇ ਨੂੰ ਕਿੰਨਾ ਚਿਰ ਹੋ ਗਿਆ, ਆਪਣੇ ਦਾਦੇ ਪੜਦਾਦੇ। ਗੱਲ ਇਹ ਆ ਨਾ ਜੀ, ਹੁਣ ਆਵਾਮ ਤਾਂ ਚਾਹੁੰਦੀ ਆ, ਲੇਕਿਨ ਸਰਕਾਰਾਂ ਵੀਜ਼ੇ ਦੇਣਗੀਆਂ ਤਾਂ ਆਪਾਂ ਇੱਕ ਦੂਜੇ ਕੋਲ ਜਾਵਾਂਗੇ। ਸਰਕਾਰਾਂ ਤੋਂ ਵੀਜ਼ੇ ਆਪਾਂ ਮੰਗਣੇ ਆ ਜੀ, ਸਰਕਾਰ ਆਪਾਂ ਨੂੰ ਘਰੇ ਬੈਠਣ ਨੂੰ ਨਹੀਂ ਦੇਊਗੀ। ਸਰਕਾਰਾਂ ਜਦੋਂ ਇਲੈਕਸ਼ਨ ਆਉਂਦੇ ਉਹ ਕਹੋ ਵੀ ਜਦੋਂ ਇੰਡੀਆ ਦੇ ਲੋਕ ਆਪਣੇ ਚ ਆ ਸਕਦੇ, ਸਾਨੂੰ ਇਜਾਜ਼ਤ ਕਿਉਂ ਨਹੀਂ ਮਿਲਦੀ ਜਾਣ ਦੀ? ਇਹ ਆ ਤੁਹਾਡਾ ਮੁਤਾਲਬਾ, ਇੰਨਾ ਮਤਲਬ ਇਹ ਵੱਡਾ ਹੋਣਾ ਚਾਹੀਦਾ ਕਿ ਇਹਨੂੰ ਮੰਨਣਾ ਪਵੇ ਉਹਨਾਂ ਨੂੰ। ਬਿਲਕੁਲ ਬਿਲਕੁਲ। ਜਿੰਨਾ ਚਿਰ ਕੋਈ ਵੀ ਮਾਂ ਉਹਨਾਂ ਚਿਰ ਦੁੱਧ ਨਹੀਂ ਦੇਊਗੀ ਬੱਚੇ ਨੂੰ, ਜਿੰਨਾ ਚਿਰ ਬੱਚਾ ਰੋਊਗਾ ਨਹੀਂ। ਇਹਨਾਂ ਸਰਕਾਰਾਂ ਅੱਗੇ ਸਾਹਮਣਾ ਕਰਨਾ ਪੈਣਾ, ਰੋਣਾ ਪੈਣਾ, ਕਿਵੇਂ ਵੀ ਹੈ। ਫਿਰ ਤੁਸੀਂ ਸਾਡੇ ਚ ਆ ਸਕਦੇ ਹੋ, ਅਸੀਂ ਤਾਂ ਤੁਹਾਡੇ ਚ ਨਹੀਂ ਆਉਂਦੇ। ਹੁਣ ਇੱਕ ਅਸੀਂ ਮਿਲ ਕੇ ਆਏ ਹਾਂ, ਬਾਹਰ ਗੁੜੀਆ ਆਈ ਸੀ, ਪਿੰਡ ਰੋੜੀ ਆ ਪੰਜਾਬ ਦੇ ਵਿੱਚ, ਜ਼ਿਲ੍ਹਾ ਮਾਨਸਾ। ਉਹਨਾਂ ਪਰਿਵਾਰ ਉੱਥੇ ਪਿੰਡ ਰੋੜੀ ਦੇ ਵਿੱਚ ਆ, ਇੰਡੀਆ ਦੇ ਵਿੱਚ। ਤੇ ਗੁੜੀਆ ਤੁਹਾਡੇ ਆਈ ਸੀ 400 ਕਿਲੋਮੀਟਰ। ਪਸਾਵਰ ਕਿੰਨੀ ਵਾਟ ਪੈਂਦਾ? ਬਹੁਤ ਦੂਰ ਹੈ। 400 ਕਿਲੋਮੀਟਰ ਤੋਂ ਆਈ ਸੀ ਵਿਚਾਰੀ ਰੇਲ ਤੇ। ਉਹ ਮਿਲਣ ਵਾਸਤੇ ਆਈ ਸੀ, ਉੱਥੋਂ ਪਰਿਵਾਰ ਨੇ ਉਹਨੂੰ ਕੱਪੜੇ ਦਿੱਤੇ ਸੀ। ਬਾਹਰ ਆ ਕੇ ਮਿਲੀ, ਉਹ ਭਾਈਚਾਰਾ ਸਾਰਾ ਉਹਨੇ ਦੱਸਿਆ, ਤੇ ਸਾਰਾ ਵਿਚਾਰੀ ਬਹੁਤ ਦੁੱਖ ਰੋਂਦੀ ਸੀ ਵੀ ਸਾਡੇ ਜਿਹੜੇ ਚਾਚੇ ਤਾਏ ਸਾਨੂੰ ਬਾਅਦ ਚ ਮਿਲੇ ਨਹੀਂ। ਉਹਨਾਂ ਦਾ ਹੁਣ ਵੀ ਵੀਜ਼ਾ ਨਹੀਂ ਲੱਗਿਆ, ਹੋ ਸਕਦਾ ਜਾਤੀ ਤੌਰ ਤੇ ਨਾਲ ਆਇਆ। ਬੜੇ ਦੁੱਖ ਦੀ ਗੱਲ ਹੁੰਦੀ ਜਦੋਂ ਚੜ੍ਹਦੇ ਪੰਜਾਬ ਤੋਂ ਬੰਦੇ ਆਉਂਦੇ ਆ ਔਰ ਇੱਥੇ ਇਹਨਾਂ ਪਿੰਡਾਂ 'ਚੋਂ ਉੱਠ ਕੇ ਗਏ ਹੁੰਦੇ ਉਹਨਾਂ ਦੇ ਵੜਕੇ, ਤੇ ਉਹਨਾਂ ਨੂੰ ਪਿੰਡ ਦੇਖਣ ਦਾ ਵੀ ਮਤਲਬ ਇਜਾਜ਼ਤਨਾਮਾ ਨਹੀਂ ਮਿਲਦਾ। ਅਸੀਂ ਗਵਰਨਮੈਂਟ ਆਫ ਪਾਕਿਸਤਾਨ ਅੱਗੇ ਵੀ ਅਪੀਲ ਕਰਾਂਗੇ ਕਿ ਜਿਹੜੇ ਬੰਦੇ ਆਉਂਦੇ ਆ ਕਿਸੇ ਸ਼ਖਸੀ ਜ਼ਮਾਨਤ ਤੇ, ਬੇਸ਼ੱਕ ਸਹੀ ਉਹ, ਲੇਕਿਨ ਉਹਨਾਂ ਨੂੰ ਉਹਨਾਂ ਦਾ ਪਿੰਡ ਜਿਹੜਾ ਨਾ ਉਹ ਦੇਖਣ ਦੀ ਇਜਾਜ਼ਤ ਹੋਣੀ ਚਾਹੀਦੀ। ਇਜਾਜ਼ਤ ਹਾਂਜੀ ਦਿੱਤੀ ਜਾਵੇ, ਜਿਵੇਂ ਹੁਣ ਸਾਡਾ ਇਹ ਕੀਤੀ। ਜਾਂਦੇ ਲੋਕ ਜਿਹੜੇ ਪਹਿਲਾਂ ਤੋਂ ਆਪਸ ਵਿੱਚ ਵੰਡੀ ਪਈ ਸੀ 47 ਵਿੱਚ, 71 ਦੇ ਵਿੱਚ ਜਾਂ 61 ਦੇ ਵਿੱਚ, ਜਿਹੜੇ ਪਹਿਲਾਂ ਪਿਛਲੀ ਵੰਡ ਪਈਆਂ ਨੇ ਉਹਦੇ ਵਿੱਚ ਜਿਹੜੇ ਬਜ਼ੁਰਗ ਹੈ, ਜਿਹੜੇ ਦਾ ਇੱਧਰ ਭਾਈਚਾਰਾ ਰਹਿ ਗਿਆ ਉਹ ਇੰਡੀਆ 'ਚ ਰੋਈ ਜਾਂਦੇ, ਜਿਹੜੇ ਇੰਡੀਆ ਦੇ ਵਿੱਚ ਭਾਈਚਾਰਾ ਰਹਿ ਗਿਆ ਉਹ ਇੱਧਰ ਰੋਈ ਜਾਂਦੇ ਆ। ਬਿਲਕੁਲ ਜੀ, ਇਹ ਕਿੰਨਾ ਤਾਂ ਪਾਪ ਸਰਕਾਰਾਂ ਨੇ ਖਰੀਦਿਆ। ਉਹਨਾਂ ਦੇ ਦਰਦ ਨੂੰ ਆਪਾਂ ਸਮਝਦੇ ਹਾਂ, ਕਿਉਂਕਿ ਅਸੀਂ ਤਾਂ ਸਟੋਰੀਆਂ ਵੀ ਕਰਦੇ ਹਾਂ। ਤੌਰ ਕਰਕੇ ਜਿਹੜਾ ਗੁਰਪੁਰਬ ਤੇ ਆ ਰਹੇ ਆ, ਉਹ ਸਾਨੂੰ ਕਹਿਣਗੇ ਤੁਸੀਂ ਪਾਕਿਸਤਾਨ ਚ ਲੈਣ ਕੀ ਜਾਣਾ? ਕੀ ਆ ਉੱਥੇ ਲੜਾਈ ਆ, ਗੋਲੀ ਆ। ਬੜਾ ਗਲਤ ਕਿਸਮ ਦਾ ਐਟਮੋਸਫੇਅਰ ਜਿਹੜਾ ਕਾਇਮ ਕੀਤਾ ਗਿਆ ਹੈ, ਹਾਲਾਂਕਿ ਉਹ ਬਿਲਕੁਲ ਸਰਾਸਰ ਗਲਤ ਹੈ। ਹਾਂਜੀ ਇਸ ਤਰ੍ਹਾਂ ਹੀ ਦੱਸਦੇ ਨੇ ਵੀ ਵੈਸੇ ਹੀ ਲੋਕਾਂ ਨੂੰ ਡਰਾਇਆ ਤੇ ਡਰ ਪਾ। ਸਾਡੇ ਆਪ ਦੇ ਪਰਿਵਾਰ ਵੀ ਕਹਿੰਦੇ ਕੀ ਕਰੋਗੇ, ਐਡੇ ਹਾਲਾਤ ਮਾੜੇ, ਕਿਸਾਨਾਂ ਦੇ ਹਾਲਾਤ ਤੁਸੀਂ ਜਾਓਗੇ। ਪਰ ਡਰਾਉਂਦੀਆਂ ਜੀ ਕੋਈ ਫਰਕ ਨਹੀਂਗਾ, ਕੋਈ ਫਰਕ ਨਹੀਂਗਾ। ਬਾਬਾ ਜੀ ਦੇ ਦਰ ਤੇ ਕੁਝ ਸਰਕਾਰਾਂ ਡਰਾਉਂਦੀਆਂ, ਕੁਝ ਜਿਹੜੇ ਤੁਹਾਡੇ ਜਿਹੜੇ ਏਜੰਟ ਬੈਠੇ ਆ ਬਾਹਰ ਭੇਜਣ ਵਾਲੇ, ਨਵੀਂ ਨਸਲ ਨੂੰ ਡਰਾਉਂਦੇ ਆ ਕਿ ਤੁਸੀਂ ਪਾਕਿਸਤਾਨ ਚਲ ਗਏ ਤਾਂ ਤੁਹਾਡਾ ਵੀਜ਼ਾ ਜਿਹੜਾ ਨਹੀਂ ਲੱਗਣਾ ਕਿਸੇ ਹੋਰ ਨੂੰ। ਹਾਂਜੀ ਹਾਂਜੀ ਹਾਂ ਵੱਡੀ ਗੱਲ ਆ। ਕਹਿੰਦੇ ਜੇ ਪਹਿਲਾਂ ਪਾਕਿਸਤਾਨ ਚ ਵਗ ਗਏ ਤੁਹਾਡਾ ਵੀਜ਼ਾ ਨਹੀਂ ਲੱਗਣਾ। ਸਾਡੇ ਆਮ ਹੀ ਵੱਡੇ ਵਡੇਰੇ ਜਿਹੜੇ ਆਏ ਆ ਪਹਿਲਾਂ, ਜਾਂ ਗਾਉਣ ਵਾਲੇ ਆ ਜਾਂ ਮੁੰਡੇ ਕੀਰਤਨ ਵਾਲੇ, ਉਹਦੇ ਪਹਿਲਾਂ ਗਏ ਪਾਕਿਸਤਾਨ ਚ, ਸਾਡੇ ਵੀਜ਼ੇ ਇੰਗਲੈਂਡ ਦੇ ਵੀ ਲੱਗੇ ਨੇ, ਕੋਈ ਡਰ ਨਹੀਂ। ਬਾਬਾ ਬਲਜੀਤ ਸਿੰਘ ਦਾਦੂ ਵਰਗੇ ਬੈਠੇ ਨੇ, ਉਹਦੇ ਪਹਿਲਾਂ ਮੈਂ 4 ਵਾਰੀ ਪਾਕਿਸਤਾਨ ਚ ਜਾ ਕੇ ਆਇਆ, ਉਦੋਂ ਬਾਅਦ ਇੰਗਲੈਂਡ ਗਿਆ। ਇਹ ਕੌਣ ਕਹਿੰਦਾ ਵੀ ਪਾਕਿਸਤਾਨ ਚ ਗਏ ਬੰਦੇ ਦਾ ਵੀਜ਼ਾ ਨਹੀਂ ਲੱਗਦਾ? ਧਾਰਮਿਕ ਤੌਰ ਤੇ ਜਾਣਾ, ਆਪਾਂ ਕਿਹੜਾ ਕੋਈ ਹੋਰ ਕਾਰਜ ਤੇ ਜਾਣਾ। ਸ਼ੁਕਰੀਆ ਸਰਦਾਰ ਜੀ, ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਆਈ ਹੈ ਜੀ ਨਨਕਾਣਾ ਸਾਹਿਬ। ਇੱਥੇ ਗੁਰਪੁਰਬ ਤੇ ਆਏ ਹੋਏ ਸਾਥੀਆਂ ਦੇ ਨਾਲ ਗੱਲਬਾਤ ਜਾਰੀ ਆ ਜੀ। ਸਾਡੇ ਨਾਲ ਜੁੜੇ ਰਹੋ ਜੀ।
ਇਨਸ਼ਾਅੱਲਾ ਅਗਲੀ ਵੀਡੀਓ 'ਚ ਤੁਹਾਨੂੰ ਹੋਰ ਮੁਲਾਕਾਤ ਕਰਾਉਣੇ ਆਪਣੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਵੇਲੀਆਂ ਦੇ ਨਾਲ।